ਦੀ ਨਿਊਯਾਰਕ ਟਾਈਮਜ਼ ਦੇ ਇੱਕ ਰਿਪੋਰਟ ਦੇ ਮੁਤਾਬਕ ਸਾਊਥ ਏਸ਼ੀਆ ਤੇ ਸਾਊਥ ਈਸਟ ਏਸ਼ੀਆ ਦੇ ਕੁਝ ਇਲਾਕੇ ਅਜਿਹੇ ਨੇ ਜਿੱਥੇ ਇਸ ਟਾਈਮ ਮੀਂਹ ਨੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸ਼੍ਰੀਲੰਕਾ ਤੋਂ। ਸ਼੍ਰੀਲੰਕਾ ਦੇ ਵਿੱਚ ਮੀਂਹ ਦੇ ਕਰਕੇ ਘੱਟੋ ਘੱਟ 1 ਮਿਲੀਅਨ ਲੋਕ ਪ੍ਰਭਾਵਿਤ ਹੋਏ ਨੇ ਤੇ ਸ਼੍ਰੀਲੰਕਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਹੁਣ ਤੱਕ 355 ਤੋਂ ਵੱਧ ਜਿਹੜੀਆਂ ਮੌਤਾਂ ਨੇ ਹੋ ਚੁੱਕੀਆਂ ਨੇ। ਡੈਥ ਟੋਲ ਇਹਨੂੰ ਛੂਹ ਚੁੱਕਿਆ। ਇਹਦੇ ਨਾਲ ਹੁਣ ਤੱਕ 15,000 ਜਿਹੜੇ ਘਰ ਨੇ ਢਿੱਗਾਂ ਡਿੱਗਣ ਕਰਕੇ, ਪਹਾੜ ਖਿਸਕਣ ਕਰਕੇ, ਮੀਂਹ ਦੇ ਕਰਕੇ, ਹੜ੍ਹਾਂ ਦੇ ਕਰਕੇ 15,000 ਤੋਂ ਵੱਧ ਜਿਹੜੇ ਘਰ ਨੇ ਉਹ ਤਬਾਹ ਹੋ ਚੁੱਕੇ ਨੇ। ਇਸੇ ਤਰ੍ਹਾਂ ਅਗਲਾ ਜਿਹੜਾ ਖਿੱਤਾ ਉਹ ਇੰਡੋਨੇਸ਼ੀਆ ਦਾ ਹੈ। ਇੰਡੋਨੇਸ਼ੀਆ ਦੇ ਵਿੱਚ ਹੁਣ ਤੱਕ 1.5 ਮਿਲੀਅਨ ਜਿਹੜੇ ਲੋਕ ਨੇ, ਤਕਰੀਬਨ 15 ਲੱਖ ਲੋਕ ਨੇ ਪ੍ਰਭਾਵਿਤ ਹੋਏ ਨੇ। 5,70,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣਾ ਪਿਆ। ਇਸ ਟਾਈਮ ਕਹਿੰਦੇ ਕਿ 3 ਲੱਖ ਜਿਹੜੇ ਲੋਕ ਨੇ ਉਹ ਆਪਣੇ ਘਰਾਂ ਨੂੰ ਗਵਾ ਚੁੱਕੇ ਨੇ ਇੰਡੋਨੇਸ਼ੀਆ ਦੇ ਵਿੱਚ। ਡੈਥ ਟੋਲ ਇੱਥੇ 604 ਹੋ ਚੁੱਕਿਆ ਤੇ ਹੁਣ ਤੱਕ 500 ਤੋਂ ਵੱਧ ਜਿਹੜੇ ਲੋਕ ਨੇ ਉਹ ਲਾਪਤਾ ਨੇ। ਇਸ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਵੀ ਕਈ ਲੋਕ ਲਾਪਤਾ ਨੇ। ਅਗਲਾ ਜਿਹੜਾ ਹਿੱਸਾ ਉਹ ਵੀਅਤਨਾਮ ਦਾ। ਵੀਅਤਨਾਮ ਨੂੰ 14 ਟਾਈਫੂਨਸ ਨੇ ਜਿਹੜਾ ਉਹ ਹਿੱਟ ਕੀਤਾ ਤੇ 15 ਮੇਜਰ ਜਿਹੜੇ ਸਟੋਰਮ ਇਹਨਾਂ ਇਲਾਕਿਆਂ ਦੇ ਵਿੱਚ ਆਏ ਨੇ। ਹੁਣ ਤੱਕ ਨਵੰਬਰ ਮਹੀਨੇ ਦੇ ਵਿੱਚ 90 ਲੋਕਾਂ ਦੀ ਮੌਤ ਹੋ ਚੁੱਕੀ ਆ। 160 ਬੰਦੇ ਇਸੇ ਤਰ੍ਹਾਂ ਥਾਈਲੈਂਡ ਦੇ ਵਿੱਚ ਮਾਰੇ ਜਾ ਚੁੱਕੇ ਨੇ ਫਲੱਡਿੰਗ ਕਰਕੇ। ਮਿਲੀਅਨ ਜਿਹੜੇ ਲੋਕ ਨੇ ਉਹ ਹੁਣ ਤੱਕ ਪ੍ਰਭਾਵਿਤ ਹੋਏ ਨੇ ਇਹਨਾਂ ਇਲਾਕਿਆਂ ਦੇ ਵਿੱਚ। ਸੋ ਇਹ ਉਹ ਇਲਾਕੇ ਨੇ, ਫਿਲੀਪੀਨਸ ਦੇ ਇਲਾਕੇ, ਥਾਈਲੈਂਡ ਦੇ, ਵੀਅਤਨਾਮ ਦੇ, ਇੰਡੋਨੇਸ਼ੀਆ ਦੇ, ਸ਼੍ਰੀਲੰਕਾ ਦੇ, ਏਸ਼ੀਆ ਦੇ ਉਹ ਖਿੱਤੇ ਨੇ ਜਿੱਥੇ ਇਸ ਟਾਈਮ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਕਰਕੇ, ਢਿੱਗਾਂ ਖਿਸਕਣ ਕਰਕੇ ਲੋਕਾਂ ਦੇ ਉੱਤੇ ਜਾਨ ਮਾਲ ਦੀ ਜਿਹੜੀ ਔਖਤਾ ਉਹ ਆਈ ਪਈ ਹੈ। ਭਾਰੀ ਤਬਾਹੀ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਮੌਸਮੀ ਤਬਦੀਲੀਆਂ ਨੇ, ਮੌਸਮੀ ਮਾਰਾਂ ਨੇ ਪਹੁੰਚਾਈ ਹੈ।